ਮੁੰਡਾ ਉਹ ਹੋਣਾ ਚਾਹੁੰਦਾ ਆ ਫੌਜ ਦੇ ਵਿੱਚ ਹੋਣਾ ਚਾਹੁੰਦਾ ਕੀ ਉਹਦੇ ਲਈ ਪ੍ਰੋਸੈਸ ਸਿੰਪਲ ਹੈ ਬਸ ਤੇ ਸਾਰਾ ਸਾਡੇ ਕੋਲ ਪ੍ਰੂਫ ਹੁੰਦਾ ਕਿ ਆਪਾਂ ਦਾੜੀ ਵੀ ਰੱਖ ਸਕਦੇ ਹਾਂ ਠੀਕ ਹੈ। ਪੱਗ ਵੀ ਹੈ ਤੇ ਟ੍ਰੇਨਿੰਗ ਨਾਲ ਹੀ ਤੇ ਜਿਹੜੇ ਸਾਥੀ ਸੀਗੇ ਉਸ ਟਾਈਮ ਦੇ ਨਾਲ ਗੁਰਦੁਆਰਾ ਸਾਹਿਬ ਲੈਂਕਸ਼ਮ ਦੇ ਵਿੱਚ ਅੱਜ ਆਪਣੇ ਨਾਲ ਇੱਕ ਨੌਜਵਾਨ ਫੌਜੀ ਵੀਰ ਜਿਹੜਾ ਆ ਉਹ ਆਪਣੇ ਨਾਲ ਜੁੜਿਆ ਆ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ? ਰੋਬਨਪ੍ਰੀਤ ਸਿੰਘ ਨਾਮ। ਸੋ ਯੂਐਸ ਆਰਮੀ ਬ੍ਰਾਂਚ ਦੇ ਵਿੱਚ ਹਾਂਜੀ ਯੂਐਸ ਆਰਮੀ 'ਚ। ਕਿੱਥੇ ਕਦੋਂ ਤੁਸੀਂ ਜੁਆਇਨ ਕੀਤਾ ਸੀ? 2020 'ਚ ਜੁਆਇਨ ਕੀਤਾ ਸੀ ਆਪਾਂ ਹਾਂ, ਤੇ 3 ਸਾਲ ਹੋਣੇ ਅਲਾਸਕਾ ਲਾ ਕੇ ਆਏ ਆ। ਹੁਣ ਅਗਲੇ ਮਹੀਨੇ ਹੁਣ ਆਪਾਂ ਜਰਮਨੀ ਜਾਣਾ। ਟ੍ਰੇਨਿੰਗ ਕਿੱਥੇ ਹੋਈ ਸੀਗੀ? ਟ੍ਰੇਨਿੰਗ ਸਾਡੀ ਹੋਈ ਸੀ ਜਾਰਜੀਆ ਵਿੱਚ। ਜਾਰਜੀਆ ਦੇ ਹਾਂਜੀ। ਸੋ ਕਿਦਾਂ ਦਾ ਐਕਸਪੀਰੀਅੰਸ ਰਿਹਾ? ਐਕਸਪੀਰੀਅੰਸ ਵਧੀਆ ਸੀ, ਲਾਈਕ ਡਿਫਰੈਂਟ ਬਹੁਤ ਹੈ। ਪਹਿਲਾਂ ਹਾਰਡ ਲੱਗਦਾ ਹੈ ਕਿ ਆਪਾਂ ਰਾਈਟ ਆਫਟਰ ਹਾਈ ਸਕੂਲ ਸੀ? ਨਹੀਂ 2 ਸਾਲ ਕਾਲਜ ਗਏ ਸੀ ਆਪਾਂ। ਠੀਕ ਹੈ। ਹਾਂਜੀ ਫਿਰ ਕਾਲਜ ਫਿਰ ਅੱਗੇ ਐਕਸਪੈਂਸਿਵ ਹੋ ਜਾਣਾ ਸੀ ਤੇ ਆਰਮੀ ਸਾਡੇ ਨਾਲ ਕਾਲਜ ਵੀ ਪੇ ਕਰਦੀ ਹੈ, ਨਾਲ ਕੰਮ ਹੋ ਜਾਂਦਾ ਹੈ, ਨਾਲੇ ਕੰਟਰੀ ਵੀ ਸਰਵ ਹੋ ਜਾਂਦੀ ਹੈ। ਸਰੂਪ ਜੀ? ਹਾਂਜੀ। ਟ੍ਰੇਨਿੰਗ ਵੀ ਉਹਦੇ ਵਿੱਚ ਹੀ ਆਪਾਂ ਪਹਿਲਾਂ ਹੀ ਸਾਡਾ ਮੈਮੋਰੈਂਡਮ ਹੁੰਦਾ ਕਿ ਦਾੜੀ ਦਾ ਤੇ ਪੱਗ ਦਾ ਸਾਰਾ ਪੇਪਰ ਕਰਾ ਕੇ ਗਏ ਸੀ ਆਪਾਂ ਕਿ ਉੱਥੇ ਜਾ ਕੇ ਟ੍ਰੇਨਿੰਗ ਵਿੱਚ ਕੋਈ ਕੁਝ ਕਵੇ ਨਾ। ਉੱਥੇ ਸਾਰਾ ਸਾਡੇ ਕੋਲ ਪ੍ਰੂਫ ਹੁੰਦਾ ਕਿ ਆਪਾਂ ਦਾੜੀ ਵੀ ਰੱਖ ਸਕਦੇ ਹਾਂ, ਪੱਗ ਵੀ ਹੈ ਤੇ ਟ੍ਰੇਨਿੰਗ ਨਾਲ ਹੀ ਤੇ ਜਿਹੜੇ ਸਾਥੀ ਸੀਗੇ ਉਸ ਟਾਈਮ ਦੇ ਨਾਲ ਇਹਨੂੰ ਲੈ ਕੇ ਕਦੀ ਕੁਛ ਇਦਾਂ ਦਾ ਤਾਂ ਨਹੀਂ ਜਾਂ ਉਹਨਾਂ ਨੇ ਵੀ ਸਿੱਖਿਆ ਫਿਰ ਇਸ ਦੇ ਬਾਰੇ? ਹਾਂਜੀ ਲਾਈਕ ਮੋਸਟਲੀ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਕੀ ਆ, ਪਰ ਉਹਦਾ ਲਾਈਕ ਰੇਸਿਸ ਨਹੀਂ ਬਣੇ, ਲਾਈਕ ਸਾਰੇ ਇਹਨੂੰ ਵਧੀਆ ਬਹੁਤ ਟ੍ਰੀਟ ਕਰਦੇ ਆ। ਉੱਦਾਂ ਹੀ ਬਸ ਪੁੱਛ ਲੈਂਦੇ, ਕਈਆਂ ਨੂੰ ਪਤਾ ਨਹੀਂ ਹੁੰਦਾ, ਸਿੱਧਾ ਪੁੱਛ ਲੈਂਦੇ ਆ ਟਰਬਨ ਪੱਗ ਕਿਉਂ ਬਣੀ ਆ, ਦਾੜੀ ਕਿਉਂ। ਹਾਂਜੀ ਤੇ ਕਈ ਮਖੌਲ ਵੀ ਕਰ ਲੈਂਦੇ ਉੱਦਾਂ ਹੀ ਮਜ਼ਾਕ ਵਿੱਚ। ਹਾਂਜੀ ਉਹਦੇ ਹੁੰਦੇ ਹੁੰਦਾ। ਹਾਂਜੀ ਪਰ ਲਾਈਕ ਕੋਈ ਇੰਨਾ ਰੂਡ ਨਹੀਂ ਹੋਇਆ। ਓਵਰਆਲ ਪੋਜ਼ਿਟਿਵ ਐਕਸਪੀਰੀਅੰਸ? ਓਵਰਆਲ ਪੋਜ਼ਿਟਿਵ ਆ। ਹਾਂਜੀ ਸਾਰੇ ਬਹੁਤ ਵਧੀਆ ਟ੍ਰੀਟ ਕਰਦੇ ਆ। ਹਾਂਜੀ ਠੀਕ ਹੈ। ਤੇ ਜੇ ਕੋਈ ਮੁੰਡਾ ਉਹ ਹੋਣਾ ਚਾਹੁੰਦਾ ਆ ਫੌਜ ਦੇ ਵਿੱਚ ਹੋਣਾ ਚਾਹੁੰਦਾ ਕੀ ਉਹਦੇ ਲਈ ਪ੍ਰੋਸੈਸ ਸਿੰਪਲ ਹੈ ਬਸ ਗ੍ਰੀਨ ਕਾਰਡ ਮਿਨੀਮਮ ਰਿਕੁਆਇਰਮੈਂਟ ਹੈਗੀ ਆ। ਠੀਕ ਹੈ। ਹਾਂਜੀ ਪੱਕੇ ਮਤਲਬ ਹੋਣਾ ਹੀ ਪੈਣਾ। ਫਿਰ ਜਾ ਕੇ ਸਿੱਧਾ ਟ੍ਰੇਨਿੰਗ ਬਹੁਤ ਸੌਖੀ ਹੈ। ਉਹ ਤੁਹਾਨੂੰ ਪਹਿਲੇ 2 ਮਹੀਨੇ ਪੂਰਾ ਟ੍ਰੇਨ ਕਰਨਗੇ। ਹਾਂਜੀ ਫਿਰ ਐਂਡ ਵਿੱਚ ਟੈਸਟ ਹੁੰਦਾ ਹੈ। ਠੀਕ ਹੈ। ਟੈਸਟ ਵਿੱਚ ਵੀ 2 ਚਾਂਸਸ ਹੈਗੇ ਜੇ ਨਹੀਂ ਪਾਸ ਹੋਏ ਪਹਿਲੀ ਵਾਰੀ। ਹਾਂਜੀ ਫਿਰ ਸੌਖਾ ਹੈ ਉਹਦਾ ਕੰਮ। ਫਿਜ਼ੀਕਲ ਤੇ ਰਿਟਨ ਐਪਟੀਟਿਊਡ ਇਦਾਂ ਦਾ ਟੈਸਟ ਹੈ ਜਾਂ ਕਾਹਦਾ ਟੈਸਟ ਹੁੰਦਾ ਆ? ਤੇ ਆਰਮੀ ਜੁਆਇਨ ਕਰਨ ਤੋਂ ਪਹਿਲਾਂ ਤੁਹਾਡਾ ਹੁੰਦਾ ਹੈ ਫਿਜ਼ੀਕਲ ਛੋਟਾ ਵਾਲਾ, ਬਸ ਦੇਖਣਾ ਕਿ ਤੁਸੀਂ ਲਾਈਕ ਥੋੜੇ ਫਿੱਟ ਹੋ। ਤੇ ਫਿਰ ਹੁੰਦਾ ਹੈ ਐਜ਼ ਵੈਬ ਹੁੰਦਾ, ਉਹ ਤੁਹਾਡਾ ਲਾਈਕ ਰਿਟਨ ਟੈਸਟ ਹੁੰਦਾ ਹੈ। ਠੀਕ ਹੈ। ਕੰਪਿਊਟਰ ਤੇ ਹੁੰਦਾ ਹੈ। ਉਹ ਸਾਰੇ ਉਹਨਾਂ ਨੇ 9 ਸਬਜੈਕਟ ਹੁੰਦੇ ਆ, ਉਹ ਦੇਖਣਗੇ, ਉਹਨਾਂ 'ਚ ਸਾਰਾ ਐਪਟੀਟਿਊਡ ਦੇਖਣਾ ਤੁਹਾਡਾ ਕੀ ਆ ਤੇ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਆਪਣੀ ਜੌਬ ਮਿਲਦੀ ਹੈ। ਠੀਕ ਹੈ। ਹਾਂਜੀ। ਇਸ ਟਾਈਮ ਤੁਸੀਂ ਕਿਹੜੀ ਪੋਜੀਸ਼ਨ ਤੇ ਆ? ਮੈਂ ਆਈਟੀ ਪੋਜੀਸ਼ਨ ਆ। ਹਾਂਜੀ ਸਰਜੈਂਟ ਹੁਣੇ ਆਪਾਂ 2-3 ਮਹੀਨੇ ਰੈਂਕ ਅਪ ਹੋਈ ਆ। ਠੀਕ ਹੈ। ਹਾਂਜੀ ਤਾਂ ਵਧਾਈਆਂ ਹੋ ਗਈਆਂ। ਥੈਂਕ ਯੂ। ਹਾਂਜੀ ਸੋ ਆਈਟੀ ਆ, ਸੋ ਤੁਸੀਂ ਫਰੰਟ ਤੇ ਨਹੀਂ ਹੋਣਾ ਹੈ? ਫਰੰਟ ਫਿਰ ਯੂਨਿਟ ਦੇ ਹਿਸਾਬ ਨਾਲ ਹੁੰਦਾ ਨਾ, ਲਾਈਕ ਹੁਣ ਜੇ ਡਿਪਲੋਏ ਹੋ ਗਏ, ਜਿਹੜਾ ਯੂਨਿਟ ਡਿਪਲੋਏ ਹੁੰਦਾ ਹੈ ਉਹਦੇ ਨਾਲ ਸਾਰੇ ਲਾਈਕ ਆਈਟੀ ਵਾਲੇ ਜਾਣਗੇ, ਇਨਫੈਂਟਰੀ ਵਾਲੇ ਜਾਣਗੇ, ਮਕੈਨਿਕਸ ਜੋ ਵੀ ਹੁੰਦਾ, 1-2 ਬੰਦੇ ਸਾਰੇ ਯੂਨਿਟ 'ਚ ਲੈ ਕੇ ਜਾਂਦੇ ਆ। ਠੀਕ ਹੈ। ਪਰ ਆਪਾਂ ਮੇਨ ਸਾਡਾ ਹੈ ਕਿ ਆਪਾਂ ਪਿੱਛੇ ਬੈਕਅਪ ਆ। ਤੁਹਾਡਾ ਬਟਾਲੀਅਨ ਜਾਂ ਤੁਹਾਡਾ ਯੂਨਿਟ ਹੈ ਕਿਹੜਾ ਹੈ? ਹੁਣ ਮੇਰਾ ਲਾਸਟ ਕਦਮ ਮੈਂ ਹੁਣੇ ਛੱਡ ਕੇ ਆਇਆ ਸੀ, ਉਹ ਸੀ 211 ਇਨਫੈਂਟਰੀ ਬ੍ਰਿਗੇਡ। ਓਕੇ। ਹਾਂਜੀ ਹੁਣ ਆਪਾਂ ਜਰਮਨੀ ਜਾਣਾ ਜਦੋਂ, ਉਹ ਹੁਣ ਆਇਆ 102nd ਸਟ੍ਰੈਟੇਜਿਕ ਸਿਗਨਲ ਬਟਾਲੀਅਨ। ਕਾਲਜ ਦੀ ਹੁਣ ਡਿਗਰੀ ਵੀ ਆਰਮੀ ਕਰਾ ਰਹੀ ਹੈ? ਹਾਂਜੀ ਹਾਫ ਕਾਲਜ ਫਿਨਿਸ਼ ਹੋ ਗਿਆ। ਹਾਂਜੀ ਬਸ ਹੁਣ ਕਾਹਦੇ 'ਚ ਕਰ ਰਹੇ ਆ? ਆ ਵੀ ਆਈਟੀ 'ਚ ਕਰ ਰਹੇ ਹਾਂ। ਆਈਟੀ ਪਹਿਲਾਂ ਕੰਪਿਊਟਰ ਸਾਇੰਸ ਹੀ, ਫਿਰ ਆਨਲਾਈਨ ਹੁੰਦਾ ਹੈ ਜਾਂ ਤੁਸੀਂ? ਆਨਲਾਈਨ ਹੁੰਦਾ ਸਰ। ਹਾਂਜੀ ਠੀਕ ਹੈ। ਹਾਂਜੀ ਉਹ ਟਾਈਮ ਨਾਲੇ ਪੇ ਮਿਲਦੀ ਹੈ, ਨਾਲੇ ਪੜ੍ਹਾਈ ਹੋ ਰਹੀ ਹੈ। ਪੇ ਮਿਲਦੀ, ਪੜ੍ਹਾਈ ਹੋ ਰਹੀ, ਸਭ ਵਧੀਆ। ਹਾਂਜੀ ਨਾਲੇ ਫੌਜੀ ਵਾਲਾ ਮਾਣ ਵੱਖਰਾ। ਹਾਂਜੀ ਉਹ ਵੱਖਰਾ ਹੀ ਹੈ। ਜਦੋਂ ਤੁਸੀਂ ਜਾਂਦੇ ਆ ਥੈਂਕ ਯੂ ਫॉर ਯੂਰ ਸਰਵਿਸ ਜਦੋਂ ਕਹਿੰਦੇ ਕਿੱਦਾਂ ਲੱਗਦਾ ਹੈ? ਵਧੀਆ ਲੱਗਦਾ, ਬਹੁਤ ਪ੍ਰਾਊਡ ਫੀਲ ਹੁੰਦੇ ਆਪਾਂ ਤੇ ਬਸ ਆਪਾਂ ਵੀ ਵਾਪਸ ਥੈਂਕ ਯੂ ਕਹੀਦਾ ਇਹਦਾ। ਹਾਂਜੀ ਕਿੰਨਾ ਸੋਚ ਰਹੇ ਹੋ ਵੀ ਤੁਸੀਂ ਇਹਦੇ ਵਿੱਚ ਆਪਣਾ ਕਰੀਅਰ ਦੇ ਵਿੱਚ ਰਹਿਣਾ ਆ? ਹਜੇ ਹੁਣ ਤੇ ਵੈਸੇ ਹੈਗੇ 3 ਸਾਲ ਹੋਰ ਮੇਰੇ ਕੰਟਰੈਕਟ ਵਿੱਚ। ਪਹਿਲਾ ਕੰਟਰੈਕਟ ਚੱਲ ਰਿਹਾ ਤੇ ਉਦੋਂ ਬਾਅਦ ਚ ਆਫਿਸਰ ਟਰਾਈ ਕਰਨਾ ਮੈਂ। ਹਾਂਜੀ ਉੱਥੇ ਜਾ ਕੇ ਹੁਣ ਆਪਾਂ ਸਰਜੈਂਟ ਆ ਓਕੇ ਬਣਾਂਗੇ, ਆਫਿਸਰ ਲੈਫਟੀਨੈਂਟ ਹੋ ਗਏ ਸਟਾਰਟ ਉੱਥੇ ਲੈਫਟੀਨੈਂਟ ਤੋਂ, ਤੇ ਜੇ ਉਹ ਹੋ ਗਿਆ ਫਿਰ ਤੇ ਕਰੀਅਰ ਬਣਾ ਲੈਣਾ ਤੇ ਜੇ ਨਹੀਂ ਹੋਇਆ ਤਾਂ ਫਿਰ ਜਾ ਕੇ ਉਹਦੇ ਲਈ ਫਿਰ ਟੈਸਟ ਵਗੈਰਾ ਆ? ਹਾਂਜੀ ਉਹਦੇ ਲਈ ਡਿਫਰੈਂਟ ਟੈਸਟ ਹੁੰਦਾ ਹੈ। ਉਹਦੇ ਲਈ ਕਾਲਜ ਡਿਗਰੀ ਚਾਹੀਦੀ ਹੈ ਮਿਨੀਮਮ ਰਿਕੁਆਇਰਮੈਂਟ। ਤੁਸੀਂ ਕਰ ਰਹੇ? ਹਾਂਜੀ ਬੈਚਲਰਸ ਚਾਹੀਦੀ ਮਿਨੀਮਮ, ਹਾਫ ਹੋ ਗਈ ਹੈ, 2 ਸਾਲ ਨੂੰ ਫਿਨਿਸ਼ ਹੋ ਜਾਣਾ ਦੂਸਰਾ। ਹਾਂਜੀ ਬਾਅਦ 'ਚ ਉਹ ਫਿਨਿਸ਼ ਹੋ ਗਿਆ ਫਿਰ ਆਪਾਂ ਆਫਿਸਰ ਦੀ ਟ੍ਰੇਨਿੰਗ ਵਿੱਚ ਜਾਵਾਂਗੇ ਤੇ ਉਹ ਵਧੀਆ ਹੋਈ ਤੇ ਫਿਰ ਕਰੀਅਰ ਬਣਾ ਲਾਂਗੇ।
ਨਹੀਂ ਸੋ ਦੇਖੋ ਵੀ 23 ਸਾਲ ਦਾ ਰੋਬਿਨ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਆ ਤੁਸੀਂ ਸਰੂਪ 'ਚ ਰਹਿ ਕੇ ਵੀ ਫੌਜ ਦੇ ਵਿੱਚ ਜਾ ਸਕਦੇ ਆ। ਇਕੱਲਾ ਉਹੀ ਨਹੀਂ, ਤੁਸੀਂ ਟ੍ਰੇਨਿੰਗ ਉਹਨਾਂ ਨੇ ਦੇਣੀ, ਤਨਖਾਹ ਉਹਨਾਂ ਨੇ ਦੇਣੀ, ਪੜ੍ਹਨਾ ਤੁਸੀਂ ਆਪਣੇ ਲਈ ਵੀ ਆ, ਤੇ ਬਾਅਦ ਦੇ ਵਿੱਚ ਉਹਦੇ ਵਿੱਚ ਕਿੰਨੀ ਅੱਗੇ ਤਰੱਕੀ ਦੀ ਜਿਹੜੀ ਗੁੰਜਾਇਸ਼ ਆ। ਤੁਸੀਂ ਆਰਮੀ ਦੇ ਅਫਸਰ ਦੇ ਤੌਰ ਦੇ ਉੱਤੇ, ਲੈਫਟੀਨੈਂਟ ਦੇ ਤੌਰ ਦੇ ਉੱਤੇ ਉੱਥੇ ਤੱਕ ਤੁਸੀਂ ਪਹੁੰਚ ਸਕਦੇ ਆ ਤੇ ਆਪਣੇ ਕਰੀਅਰ ਦੇ ਵਿੱਚ ਅੱਗੇ ਮੱਲਾਂ ਜਿਹੜੀਆਂ ਉਹ ਮਾਰ ਸਕਦੇ ਆ। ਆਈਟੀ ਦੀ ਜੌਬ ਜਿਹੜੀ ਉਹ ਮੁੰਡਾ ਕਰ ਰਿਹਾ ਸਿਲੀਕਨ ਵੈਲੀ ਵਿੱਚ ਵੀ ਕਰਦੇ ਆ, ਇੱਥੇ ਵੀ ਕਰਦੇ ਆ, ਤੇ ਇੱਥੇ ਫੌਜੀ ਹੋਣ ਦਾ ਨਾਲ ਜਿਹੜਾ ਮਾਣ ਵੱਖਰਾ ਆ। ਤੇ ਇਕੱਲਾ ਇਹੀ ਨਹੀਂ, ਜਦੋਂ ਤੁਸੀਂ ਬਤੌਰ ਵੈਟਰਨ ਹੋ ਜਾਂਦੇ ਆ ਤਾਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਰਵਿਸਿਜ਼ ਤੇ ਬਹੁਤ ਸਾਰੇ ਹੋਰ ਦਰਵਾਜ਼ੇ ਜਿਹੜੇ ਖੁੱਲ੍ਹ ਜਾਂਦੇ ਆ। ਬਹੁਤ ਸਾਰੇ ਜਿਹੜੇ ਆਫਰਸ ਜਿਹੜੇ ਤੁਹਾਨੂੰ ਬਾਕੀ ਆਮ ਇਨਸਾਨ ਨੂੰ, ਸਿਵਿਲੀਅਨ ਨੂੰ ਨਹੀਂ ਮਿਲਦੇ, ਉਹ ਇਹਨਾਂ ਦੇ ਕੋਲ ਜਿਹੜੇ ਖੁੱਲ੍ਹ ਜਾਂਦੇ ਆ। ਤੇ ਰੋਬਿਨ ਜਾਂਦੇ ਜਾਂਦੇ ਜੇ ਸਾਡੇ ਤੁਸੀਂ ਦਰਸ਼ਕਾਂ ਨੂੰ ਕੁਝ ਹੋਰ ਕਹਿਣਾ ਹੋਵੇ ਫੌਜ ਦੇ ਲਈ, ਜੇ ਤੁਸੀਂ ਉਹਨਾਂ ਨੂੰ ਪ੍ਰੇਰਨਾ ਆ ਜਾਂ ਜੇ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹਾਂਜੀ ਬਸ ਇੱਕ ਚੀਜ਼ ਹੈ ਕਿ ਲਾਈਕ ਡਰ ਹੋਣਾ। ਹਾਂਜੀ ਤਾਂ ਬਹੁਤ ਜ਼ਿਆਦਾ ਡਿਫਰੈਂਟ ਹੈ। ਮੈਂ ਤੇ ਐਕਟਿਵ ਡਿਊਟੀ ਵਿੱਚ ਹਾਂ। ਜੇ ਤੁਸੀਂ ਸਰਵ ਕਰਨਾ ਹੈ, ਬੈਨੀਫਿਟ ਲਈ ਵੀ ਚਲੋ ਕਰ ਸਕਦੇ ਜੇ ਵੀ ਰਹਿ ਸਕਦੇ ਹੋ। ਹਾਂਜੀ ਰਿਜ਼ਰਵ ਵਿੱਚ ਨੈਸ਼ਨਲ ਗਾਰਡ ਜੇ ਕਾਲਜ ਲਈ ਜਾਣਾ ਹੈ, ਨੈਸ਼ਨਲ ਗਾਰਡ ਵਧੀਆ ਹੈ। ਹਾਂਜੀ ਤੁਸੀਂ ਬਸ 2 ਵਾਰੀ ਮਹੀਨੇ 'ਚ ਜਾਂਦੇ ਹੋ ਨਾਲੇ ਵੀਕਐਂਡ ਵਿੱਚ ਹੀ ਬਸ। ਠੀਕ ਹੈ। ਤੇ ਬਾਕੀ ਤੁਹਾਨੂੰ ਕਾਲਜ ਵੀ ਪੇ ਕਰਨਗੇ, ਤੁਸੀਂ ਆਪਣੀ ਜੌਬ ਸੈਪਰੇਟ ਕਰ ਸਕਦੇ ਜੇ। ਨਾਲੇ ਸਿੰਘਾਂ ਦਾ ਸ਼ਸਤਰਾਂ ਦੇ ਨਾਲ ਪਿਆਰ ਹੋਣਾ ਚਾਹੀਦਾ। ਹਾਂਜੀ ਇਦਾਂ ਹੀ ਹੈ। ਹਾਂਜੀ ਸੋ ਕਿਹੜੀ ਤੁਹਾਨੂੰ ਗਨ ਕਿਹੜੀ ਇਸ਼ੂ ਹੋਈ ਹੁੰਦੀ ਹੈ? ਗਨ M4 ਹਾਂਜੀ M4 16 ਹੁੰਦੀ ਹੈ। ਧੱਕ ਪਾਉਂਦੀ ਪੂਰੀ ਪੂਰੀ ਪਾਉਂਦੀ ਹੈ। ਉਹਦਾ ਜੇ ਇਨਫੈਂਟਰੀ ਜਾਓਗੇ ਤੇ ਫਿਰ ਤੁਹਾਨੂੰ ਲਾਈਕ 240 ਹੋ ਗਿਆ, 249 ਉਹ ਵੱਡੇ ਹੁੰਦੇ ਆ। 50 ਕੈਲ ਵੀ ਯੂਜ਼ ਕਰ ਸਕਦੇ ਆ। ਉਹ ਚਲਾਈਆਂ ਆ? ਨਹੀਂ ਉਹ 50 ਕੈਲ ਤਾਂ ਨਹੀਂ ਚਲਾਈ। ਉਹ ਮੇਨਲੀ ਹੁੰਦੇ ਇਨਫੈਂਟਰੀ ਲੋਕਾਂ ਲਈ, ਜਿਹੜੇ ਅੱਗੇ ਜਾ ਕੇ ਉਹਨਾਂ ਨਾਲ ਜਿਹਨਾਂ ਨੇ ਜੰਗ ਲੜਨੀ ਹੁੰਦੀ ਹੋਈ। ਠੀਕ ਆ। ਹਾਂਜੀ ਉਹਨਾਂ ਲਈ ਹੁੰਦੇ ਆ। ਪਰ ਤੁਹਾਨੂੰ ਟ੍ਰੇਨਿੰਗ ਤਾਂ ਬੇਸਿਕ ਜਿਹੜੀ ਉਹ ਦੇਣੀ ਆ ਸਾਰੀ ਆ। ਟ੍ਰੇਨਿੰਗ ਸਾਰਿਆਂ ਨੂੰ ਸੇਮ ਮਿਲਦੀ ਹੈ। ਹਾਂਜੀ ਜਾਂਦੇ ਕੀ ਕਹਿਣਾ ਚਾਹੁੰਦੇ ਹੁਣ? ਜਾਂਦੇ ਬਸ ਥੈਂਕ ਯੂ ਤੁਹਾਡੇ ਇੱਥੇ ਹੋਸਟ ਕਰਨ ਲਈ। ਤੇ ਮੈਂ ਜੇ ਕਿਸੇ ਦੇ ਵੀ ਦਿਲ ਵਿੱਚ ਆਏਗਾ ਕਿ ਜੁਆਇਨ ਕਰਨਾ ਹੈ ਕਰ ਲਓ, ਬਹੁਤ ਸੌਖਾ ਆ। ਹਾਂਜੀ ਤੇ ਟ੍ਰੇਨਿੰਗ ਦਾ ਡਰਨਾ ਨਹੀਂ ਹੈ। ਮੈਂ ਵੀ ਡਰਿਆ ਸੀ ਪਹਿਲਾਂ। ਅੱਛਾ। ਹਾਂਜੀ ਕਿ ਟ੍ਰੇਨਿੰਗ ਕਿੱਦਾਂ ਦੀ ਹੋਊਗੀ, ਔਖਾ ਬੜੇ ਲੋਕੀ ਲਾਈਕ ਕਰਾ ਦਿੰਦੇ ਉਹਨਾਂ ਨੇ ਪੂਰਾ ਟ੍ਰੇਨ ਕਰਾ ਲੈਣਾ। ਹਾਂਜੀ ਤੇ ਜੇ ਕਾਲਜ ਜਾਣਾ ਚਾਹੁੰਦੇ ਹੋ ਪੈਸੇ ਨਹੀਂ ਕਰਾਉਣਗੇ ਸਭ ਕੁਝ। ਹਾਂਜੀ ਫਾਈਨੈਂਸ਼ੀਅਲ ਬਹੁਤ ਹੈਲਪ ਕਰਦੇ ਆ। ਹਾਂਜੀ ਥੈਂਕ ਯੂ ਰੋਬਿਨ, ਮਿਹਰਬਾਨੀ। ਥੈਂਕ ਯੂ ਫॉर योर ਸਰਵਿਸ। ਥੈਂਕ ਯੂ।